ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। अस्सलाम वालेकुम जी। ਕੀ ਹਾਲ ਚਾਲ ਸਾਰੇ ਵੀਰਾਂ ਨੂੰ? ਠੀਕ ਠਾਕ ਖਰੀਅਤ? ਉਮੀਦ ਕਰਦਾ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ। ਵਾਕਿਆ ਨੋਸ਼ਕੀ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਵਾਕਿਆ ਪਹਿਲੀ ਦਫਾ ਨਹੀਂ ਹੋਏ। ਇਹ ਮੁਸਲਸਲ ਇੱਕ ਮਾਮੂਲ ਬਣ ਚੁੱਕਿਆ ਵਾ। ਮੰਡੀ ਬਹਾਉਦੀਨ ਦੇ 6 ਜਵਾਨ ਪੁੱਤ ਜਿਹੜਾ ਨਾ ਜਾ ਰਹੇ ਸੀ ਈਰਾਨ, ਤੇ ਰਸਤੇ ਦੇ ਵਿੱਚ ਇੱਕ ਬੱਸ 'ਤੇ ਬੈਠੇ ਆ। ਉੱਥੇ ਇੱਕ ਯਾਨੀ ਨੋਸ਼ਕੀ ਤੋਂ ਜਿਹੜੀ ਕੋਈ ਬੱਸ ਜਾਂਦੀ ਆ ਈਰਾਨ ਵਾਲੀ ਸਾਈਡ ਨੂੰ, ਉੱਥੇ ਉਹ ਬੱਸ 'ਚ ਬੈਠੇ ਆ। ਉਹ ਨੋਸ਼ਕੀ ਦੀ ਜਿਹੜੀ ਬੱਸ ਵਾ ਜਿਹਦੇ ਵਿੱਚ ਉਹ ਬੈਠੇ ਸੀ, ਉੱਥੇ ਤੱਕ ਉਹਨਾਂ ਨਾਲ ਰਾਬਤਾ ਹੋਇਆ ਘਰ ਵਾਲਿਆਂ ਦਾ। ਉਸ ਤੋਂ ਬਾਅਦ ਉਹਨਾਂ ਦਾ ਕੋਈ ਰਾਬਤਾ ਨਹੀਂ ਹੋਇਆ। 9 ਬੰਦਿਆਂ ਨੂੰ ਫੈਰ ਮਾਰ ਦਿੱਤੇ ਗਏ, ਫੈਰ ਮਾਰ ਕੇ ਕਤਲ ਕਰ ਦਿੱਤਾ ਗਿਆ। ਔਰ ਇਹ ਅਕਸਰ ਹੀ ਇਸ ਤਰ੍ਹਾਂ ਦੇ ਵਾਕਿਆ ਜਿਹੜੇ ਹੁੰਦੇ ਰਹਿੰਦੇ ਪਾਕਿਸਤਾਨ ਦੇ ਵਿੱਚ। ਇਹਦਾ ਕੋਈ ਸੱਦੇਬਾਬ ਨਹੀਂ ਹੁਣ ਤੱਕ ਕੀਤਾ ਗਿਆ ਸਵਾਏ ਮਜ਼ੰਮਤਾਂ ਤੋਂ। ਵਜ਼ੀਰ ਆਜ਼ਮ ਹੋਵੇ ਜਾਂ ਵਜ਼ੀਰ ਦਾਖਲਾ ਹੋਵੇ ਜਾਂ ਸਾਡੇ ਅਦਾਰੇ ਹੋਣ, ਸਵਾਏ ਮਜ਼ੰਮਤਾਂ ਤੋਂ ਹੁਣ ਤੱਕ ਕੁਛ ਨਹੀਂ ਕੀਤਾ ਇਹਨਾਂ ਨੇ। ਔਰ 6 ਜਿਹੜੇ ਜੇ ਮੁੰਡੇ ਸਨ ਉਹ ਮੰਡੀ ਬਹਾਉਦੀਨ ਦਾ ਇੱਕ ਪਿੰਡ ਆ ਉੱਥੇ ਦੇ ਸਨ। ਬੜੇ ਅਫਸੋਸ ਦੀ ਗੱਲ ਆ, ਉਸ ਪਿੰਡ ਦੇ ਵਿੱਚ ਸਫੇ ਮਾਤਮ ਵਿਛਿਆ ਹੋਇਆ ਵਾ। ਪਹਿਲਾਂ ਤੁਸੀਂ ਇਹ ਵੀਡੀਓ ਵੇਖੋ, ਬਾਕੀ ਬਾਅਦ 'ਚੋਂ ਗੱਲ ਕਰਦੇ हैं। एक इंतहाई आज अफसोसनाक वाक़या जो है जिसकी इत्तला मिली है नोशकी के इलाके में पेश आया है, जहाँ पे बस में सवार तकरीबन 9 से ज़ायद अफराद जो हैं उनको गोलियों का निशाना बनाया गया है, जिसमें से 6 अफराद जो हैं जिनका तलक मंडी बहाउद्दीन से बताया गया वो एक ही गाँव के रहने वाले हैं, आपस में दोस्त थे और वो ज़ियारात के लिए जो है वो ईरान के लिए रवाना हुए। मैं इस वक्त जो आबाई गाँव उनका है चकफते शाह, मैं वहाँ पर मौजूद हूँ। मेरे साथ एक जाँबाग होने वाले नौजवान के भाई जो हैं वो मेरे साथ मौजूद हैं, उनसे मालूम करते हैं कि ये वाक़या कैसे रोनुमा हुआ। अस्सलाम वालेकुम, मेरा नाम आकाश नासर है, मेरे भाई का नाम तंजील नासर वल नासर जावेद है। अभी हमें कोई कन्फर्म नहीं हो रही कि उनकी जो वाक़या जो हुआ है उनमें ये शामिल हैं या नहीं। अभी तक बात कन्फर्म नहीं हुई। बाकी गैस एतवार वाले दिन से ये इधर से रवाना हुए हैं ज़ियारात के लिए, इधर से लाहौर से आगे फिर कोयटा से आगे जा रहे थे, तो रास्ते में ये वाक़या पेश आया। वाक़े में जो पेश आने वाला वाक़या है इसमें अभी कन्फर्म बात नहीं अभी तक। हाँ जी बिल्कुल, आपने ये सुना कि क्योंकि जो वर्षा हैं वो भी तसबज़ब का शिकार हैं, लेकिन ये इतलात जो हैं ये हुकूमत की जानिब से जो हैं वो कन्फर्म की गई हैं। ये 6 नौजवान थे, वो इसी गांव से बताए जाते हैं, ज़ियारात के लिए रवाना हुए, एक ही गांव के रहने वाले हैं। ये ਇਸ ਤਰ੍ਹਾਂ ਦੇ ਵਾਕਿਆਤ ਨੂੰ ਕੰਟਰੋਲ ਕਰਨ ਵਾਸਤੇ ਕੋਈ ਇਕਦਾਮਾਤ ਨਹੀਂ ਕੀਤੇ ਗਏ। ਪਾਕਿਸਤਾਨ ਦੇ ਵਿੱਚ ਅਕਸਰ ਹੀ ਇੰਝ ਦੇ ਵਾਕਿਆ ਜਿਹੜੇ ਵਾ ਦੇਖਣ ਨੂੰ ਮਿਲਦੇ ਵਾ। ਇਸ ਤਰ੍ਹਾਂ ਦੇ ਬੇਸ਼ਰਮ ਸਾਡੇ ਹੁਕਮਰਾਨ ਆ ਕਿ ਇਹਨਾਂ ਨੂੰ ਸਵਾਏ ਮਜ਼ੰਮਤਾਂ ਤੋਂ ਹੋਰ ਕੁਛ ਨਹੀਂ ਮਿਲਦਾ। ਅਗਰ ਕਿਸੇ ਦਾ ਇਹ ਸਦੇਬਾਬ ਕੀਤਾ ਹੋਵੇ, ਅਗਰ ਕਿਸੇ ਨੂੰ ਰੋਕਿਆ ਹੋਵੇ, ਕਿਸੇ ਨੂੰ ਸਖਤ ਸਜ਼ਾਵਾਂ ਦਿੱਤੀਆਂ ਹੋਣ, ਇਸ ਤਰ੍ਹਾਂ ਦੇ ਵਾਕਿਆ ਹੋਣ ਹੀ ਕਿਉਂ? ਪਾਕਿਸਤਾਨ ਇੱਕ ਰਿਆਸਤ ਨਹੀਂ, ਇੱਕ ਡੈਣ ਬਣ ਚੁੱਕੀ ਆ। ਗਰੀਬ ਵਾਸਤੇ ਤਾਂ ਇੰਤਹਾਈ ਡੈਣ ਹੀ ਬਣ ਚੁੱਕੀ ਆ ਕਿ ਇੱਥੇ ਕੋਈ ਇਨਸਾਫ ਨਹੀਂ, ਨਾ ਇੱਥੇ ਕੋਈ ਕਾਨੂੰਨ ਆ, ਲਾ ਕਾਨੂੰਨੀਅਤ ਆ। ਜਿਹਦਾ ਦਿਲ ਕਰਦਾ ਜਿਹਨੂੰ ਮਰਜ਼ੀ ਮਾਰਨ ਲੱਗ ਪੈਂਦਾ। ਗਰੀਬ ਨੂੰ ਤਾਂ ਸੜਕਾਂ 'ਤੇ ਘਸੀਟਣ ਦਾ। ਇੱਕ ਪਾਸੇ ਮਹਿੰਗਾਈ ਨੇ ਮਾਰਿਆ, ਦੂਸਰੇ ਪਾਸੇ ਜੀਣ ਦਾ ਵੀ ਹੱਕ ਜਿਹੜਾ ਵਾ ਇਸ ਤਰ੍ਹਾਂ ਦੇ ਜ਼ਾਲਮਾਂ ਨੇ ਆਵਾਮ ਕੋਲੋਂ ਖੋਲ੍ਹਿਆ ਵਾ। ਇਹ ਜਿਹੜਾ ਵਾਕਿਆ ਵਾ ਇਹ ਈਰਾਨ ਨੂੰ ਜਾ ਰਹੇ ਸੀ। ਮੰਡੀ ਬਹਾਉਦੀਨ ਦੇ ਜਿਹੜੇ 6 ਮੁੰਡੇ ਸਨ, 9 ਨੂੰ ਫੈਰ ਮਾਰਿਆ, ਜਿਨ੍ਹਾਂ 'ਚੋਂ 6 ਬਹਾਉਦੀਨ ਦੇ ਇੱਕ ਪਿੰਡ ਦੇ ਇਹ ਮੁੰਡੇ ਸਨ ਜਿਨ੍ਹਾਂ ਨੂੰ ਫੈਰ ਮਾਰਿਆ। ਇੱਥੇ ਤੱਕ ਕਿ ਉਹ ਘਰ ਵਾਲਿਆਂ ਨੂੰ ਪਤਾ ਤੱਕ ਨਹੀਂ ਕਿ ਸਾਡੇ ਔਲਾਦ ਨਾਲ ਕੀ ਹੋਇਆ, ਲੇਕਿਨ ਉਹ ਕਹਿੰਦੇ ਕਿ ਜਿਹੜੀ ਨੋਸ਼ਕੀ ਦੀ ਬੱਸ ਸੀ ਉਹਦੇ ਵਿੱਚ ਉਹ ਬੈਠੇ, ਉੱਥੇ ਤੱਕ ਸਾਡਾ ਰਾਬਤਾ ਹੈ, ਉਸ ਤੋਂ ਅੱਗੇ ਕੋਈ ਰਾਬਤਾ ਨਹੀਂ ਹੋਇਆ। ਔਰ ਅਚਾਨਕ ਮੀਡੀਆ ਵਾਲੇ ਸਾਡੇ ਘਰ ਪਹੁੰਚਿਆ, ਉਹਨਾਂ ਆ ਕੇ ਇਸ ਵਾਕਿਆ ਦੇ ਬਾਰੇ ਪੁੱਛਣਾ ਸ਼ੁਰੂ ਕਰਤਾ ਜੀ ਕੀ ਹੋਇਆ। ਲੇਕਿਨ ਸਾਨੂੰ ਕਹਿੰਦੇ ਕੋਈ ਇਲਮ ਨਹੀਂ। ਜਦੋਂ ਮੀਡੀਆ ਨੇ ਸਾਨੂੰ ਦੱਸਿਆ ਉਦੋਂ ਪਤਾ ਲੱਗਾ, ਜਾਂ ਮੀਡੀਆ 'ਤੇ ਜਦੋਂ ਚੱਲਿਆ ਅਸੀਂ ਦੇਖਿਆ ਫਿਰ ਪਤਾ ਲੱਗਾ ਕਿ ਸਾਡੇ ਇਸ ਤਰ੍ਹਾਂ ਦਾ ਵਾਕਿਆ ਹੋ ਗਿਆ। ਔਰ ਲਾਸ਼ਾਂ ਜਿਹੜੀਆਂ ਉਹ ਉਹਨਾਂ ਦੀਆਂ ਸੀ, ਉਹ ਕੋਈ ਸਮਝ ਲਓ ਕਿ 2 ਦਿਨ ਬਾਅਦ ਉਹਨਾਂ ਦੇ ਘਰ ਪਹੁੰਚਾਈਆਂ ਉੱਥੇ ਦੀ ਇੰਤਜ਼ਾਮੀਆ ਨੇ। ਇਸ ਤਰ੍ਹਾਂ ਦੇ ਵਾਕਿਆ ਪਾਕਿਸਤਾਨ ਦੇ ਵਿੱਚ ਬੇਸ਼ੁਮਾਰ ਆ। ਸ਼ਹਬਾਜ਼ ਸ਼ਰੀਫ ਸਾਹਿਬ ਜਨਾਬ ਵਜ਼ੀਰ ਆਜ਼ਮ ਪਾਕਿਸਤਾਨ ਨੇ ਸਵਾਏ ਮਜ਼ੰਮਤ ਤੋਂ ਕੁਛ ਨਹੀਂ ਕੀਤਾ ਜਨਾਬ। ਅਹਿਕਾਮਾਤ ਦੇਤੇ ਜੀ, ਕਾਰਵਾਈ ਕੀਤੀ ਜਾਵੇ। ਅਗਰ ਕਾਰਵਾਈ ਹੀ ਕਰਨੀ ਹੈ, ਸਿਰਫ ਤੁਸੀਂ ਲਫ਼ਜ਼ੀ ਗੋਲਾਬਾਰੀ ਹੀ ਕਰਨੀ ਆ, ਇਹਦੇ ਨਾਲੋਂ ਬਿਹਤਰ ਸੀ ਤੁਸੀਂ ਕਰਦੇ ਹੀ ਕੁਛ ਨਾ। ਇਹ ਤਾਂ ਨਿਮਕ ਛਿੜਕਣੇ ਵਾਲੀ ਗੱਲ ਆ। ਜਾਂ ਤਾਂ ਪਾਕਿਸਤਾਨ ਦੇ ਵਿੱਚ ਪਹਿਲੀ ਦਫਾ ਵਾਕਿਆ ਹੋਇਆ ਹੋਵੇ ਤਾਂ ਫਿਰ ਵੀ ਮੰਨ ਲਈਏ। ਸਾਡੇ ਅਦਾਰੇ ਅਤੇ ਸਾਡੇ ਹੁਕਮਰਾਨ ਨੇ ਇਹਨਾਂ ਨੂੰ ਸਵਾਏ ਸਿਆਸਤ ਤੋਂ ਹੋਰ ਕੁਛ ਸੁਝਦਾ ਹੀ ਨਹੀਂ। ਸਿਆਸਤ ਤੋਂ ਇਲਾਵਾ ਇਹਨਾਂ ਨੂੰ ਕੋਈ ਆਵਾਮ ਨਹੀਂ ਨਜ਼ਰ ਆ ਰਹੀ। ਕਿੱਥੇ ਇਨਸਾਫ, ਕਿੱਥੇ ਕਾਨੂੰਨ? ਲਾ ਕਾਨੂੰਨੀਅਤ ਦਾ ਕੋਈ ਇਨਸਾਫ ਨਹੀਂ ਆਵਾਮ ਦੇ ਨਾਲ, ਸਵਾਏ ਇਹਨਾਂ ਨੂੰ ਸਿਆਸਤ ਦੇ ਆਪਣੇ ਢਿੱਡ ਭਰਨ ਤੋਂ ਇਲਾਵਾ ਹੋਰ ਕੁਛ ਨਹੀਂ ਨਜ਼ਰ ਆ ਰਿਹਾ। ਇਸ ਤਰ੍ਹਾਂ ਦੇ ਵਾਕਿਆਤ ਪਾਕਿਸਤਾਨ ਦੇ ਵਿੱਚ ਬੇਸ਼ੁਮਾਰ ਹੋ ਚੁੱਕੇ। ਲੇਕਿਨ ਅਗਰ ਕਿਸੇ ਦਾ ਸੱਦੇਬਾਬ ਇਹਨਾਂ ਨੇ ਕੀਤਾ ਹੋਵੇ, ਇਸ ਤਰ੍ਹਾਂ ਦਾ ਵਾਕਿਆ ਨਾ ਹੋਵੇ। ਲਿਹਾਜ਼ਾ ਮੇਰੀ ਵਜ਼ੀਰ ਆਜ਼ਮ ਅੱਗੇ, ਆਰਮੀ ਚੀਫ ਸਾਹਿਬ ਅੱਗੇ, ਚੀਫ ਜਸਟਿਸ ਪਾਕਿਸਤਾਨ ਅੱਗੇ ਅਪੀਲ ਆ ਕਿ ਇਸ ਤਰ੍ਹਾਂ ਦੇ ਵਾਕਿਆਂ ਨੂੰ ਕੰਟਰੋਲ ਕਰਨ ਵਾਸਤੇ ਕੋਈ ਸੱਦੇਬਾਬ ਕੀਤਾ ਜਾਵੇ, ਕੋਈ ਸਖਤੀ ਕੀਤੀ ਜਾਵੇ। ਪਾਕਿਸਤਾਨ ਦੇ ਵਿੱਚ ਰਿਆਸਤ ਦੇ ਅੰਦਰ ਰਿਆਸਤ ਬਣ ਜੂਗੀ। ਕੱਚੇ ਦੇ ਡਾਕੂ ਤੁਸੀਂ ਹਿਸਾਬ ਲਾ ਲਓ, 2 ਸਾਲ ਹੋ ਗਿਆ ਮੈਨੂੰ ਸੁਣਦੇ ਨੂੰ, ਹਾਲੇ ਤੱਕ ਇਹਨਾਂ ਕੋਲੋਂ ਉਹ ਨਹੀਂ ਖਤਮ ਹੋਈ। PTI ਦਾ ਝੰਡਾ ਲੈ ਕੇ ਕੋਈ
ਪਾਕਿਸਤਾਨੀ ਬਾਹਰ ਨਿਕਲ ਆਵੇ, ਭਾਵੇਂ ਐਂਡ ਵਾਲੀ ਨੁਕਰੇ ਹੋਵੇ, ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ, ਉਹ ਇਹਨਾਂ ਨੂੰ ਲੱਭ ਜਾਂਦਾ ਕਿ ਬੰਦਾ ਪੀਟੀ ਦਾ ਝੰਡਾ ਲੈ ਕੇ ਬਾਹਰ ਨਿਕਲਿਆ ਵਾ। ਲੇਕਿਨ ਇਹਨਾਂ ਨੂੰ ਇਹ ਨਹੀਂ ਲੱਭਦਾ ਕਿ ਜਿਹੜੇ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਉਹਦੇ ਮਗਰ ਕੌਣ ਆ। ਜ਼ਾਹਰੀ ਬਾਤ ਜਿਹੜੇ ਇਸ ਤਰ੍ਹਾਂ ਦੇ ਵਾਕਿਆਤ ਆ ਉਹਨਾਂ ਦੇ ਪਿੱਛੇ ਕੋਈ ਸਰਦਾਰ ਜਾਂ ਕੋਈ ਇਸ ਤਰ੍ਹਾਂ ਦੇ ਸਰਕਾਰੀ ਅਫੀਸਰ ਜਾਂ ਕੋਈ ਨਾ ਕੋਈ ਤਾਂ ਕੋਈ ਹੋਏਗਾ ਹੀ ਨਾ। ਅਗਰ ਨਹੀਂ ਤੁਸੀਂ ਕੁਛ ਕਰ ਸਕਦੇ ਤਾਂ ਅਸਤੀਫੇ ਕਿਉਂ ਨਹੀਂ ਦਿੰਦੇ? ਸਾਡੇ ਜਾਨ ਛੱਡੋ, ਮਗਰੋਂ ਲਵੋ ਸਾਡੇ ਕੋਲੋਂ। ਨਾ ਇੱਥੇ ਕੋਈ ਕਾਨੂੰਨ, ਨਾ ਕੋਈ ਇੱਥੇ ਇਨਸਾਫ ਆ। ਗਰੀਬਾਂ ਵਾਸਤੇ ਇਹ ਰਿਆਸਤ ਨਹੀਂ ਇੱਕ ਡੈਣ ਬਣ ਚੁੱਕੀ ਹੈ। ਲਿਹਾਜ਼ਾ ਮੇਰੀ ਆਰਮੀ ਚੀਫ ਸਾਹਿਬ, ਚੀਫ ਜਸਟਿਸ ਪਾਕਿਸਤਾਨ ਔਰ ਵਜ਼ੀਰ ਆਜ਼ਮ ਅੱਗੇ ਅਪੀਲ ਆ, ਇਸ ਤਰ੍ਹਾਂ ਦੇ ਵਾਕਿਆਂ ਨੂੰ ਕੰਟਰੋਲ ਕਰਨ ਵਾਸਤੇ ਸਖਤੀ ਕੀਤੀ ਜਾਵੇ ਔਰ ਇਹਨਾਂ ਦਾ ਸਦੇਭਾਵ ਕੀਤਾ ਜਾਵੇ ਔਰ ਜਿਸ ਖਾਨਦਾਨ ਦੇ ਬੱਚਿਆਂ ਨਾਲ ਇਹ ਹੋਇਆ ਵਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਕਿ ਦੁਬਾਰਾ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਵਾਕਿਆਤ ਨਾ ਹੋਣ।